ਇੱਕ ਬੰਦੇ ਨੇ ਜਿਹੜਾ ਆ ਉਹ ਮੰਨਿਆ ਆ ਆਪਣੇ ਦੋਸ਼ ਜਿਹੜੇ ਉਹ ਕਬੂਲੇ ਆ ਵੀ ਉਸਨੇ ਸੀਕ੍ਰੇਟ ਸਰਵਿਸ ਨੂੰ ਧੋਖਾ ਦਿੱਤਾ ਕਿਉਂਕਿ ਉਹ ਨਕਲੀ ਹੋਮਲੈਂਡ ਸਿਕਿਉਰਿਟੀ ਦਾ ਏਜੰਟ ਬਣ ਕੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਰਿਹਾ ਆ। ਕਹਿੰਦੇ ਦੋਵਾਂ ਦੇ ਵਿੱਚੋਂ ਇੱਕ ਜਣਾ ਜਿਸ ਉੱਤੇ ਇਹ ਦੋਸ਼ ਸੀਗੇ ਵੀ ਫੈਡਰਲ ਲਾ ਇਨਫੋਰਸਮੈਂਟ ਦੀ ਇੰਪਰਸਨੇਟਿੰਗ ਉਹ ਬਣ ਕੇ ਗੱਲ ਕਰਦਾ ਸੀ। ਉਸਨੇ ਸਕੀਮ ਦੇ ਤਹਿਤ ਕਈ ਜਿਹੜੇ ਸੀਕ੍ਰੇਟ ਸਰਵਿਸ ਏਜੰਟਸ ਤੇ ਹੋਰ ਲੋਕਾਂ ਨੂੰ ਜਿਹੜਾ ਆ ਉਹ ਠੱਗਿਆ ਸੀਗਾ। ਸੋ ਕਹਿੰਦੇ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੁਣ ਇਸ ਦੇ ਉੱਤੇ ਚਾਰਜਿਸ ਲਾਏ ਗਏ ਆ। ਏਰੀਅਨ ਤਹਿਰਜ਼ਦਾ ਇਹ ਕਹਿੰਦੇ ਵੀ 4 ਮਹੀਨੇ ਇਸ ਦੀ ਹਿਰਾਸਤ ਦੇ ਵਿੱਚ ਇਸ ਨੂੰ ਰੱਖਿਆ ਨੂੰ ਹੋ ਗਏ ਸੀਗੇ। ਇੱਕ ਹੋਰ ਬੰਦਾ ਹੈਦਰ ਅਲੀ ਕਿਉਂਕਿ ਇਹਨਾਂ ਦੇ ਉੱਤੇ ਇਹ ਦੋਸ਼ ਸੀਗੇ ਵੀ ਸੀਕ੍ਰੇਟ ਸਰਵਿਸ ਏਜੰਟਸ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕੰਪਰੋਮਾਈਜ਼ ਕੀਤਾ ਸੀ, ਖਾਸ ਕਰਕੇ ਉਹ ਜਿਨ੍ਹਾਂ ਦਾ ਵਾਈਟ ਹਾਊਸ ਨੂੰ ਐਕਸੈਸ ਸੀਗਾ। ਕਹਿੰਦੇ ਵੀ ਇਹ ਜਿਹੜੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਇਹਨਾਂ ਨੇ ਧੋਖਾ ਦਿੱਤਾ ਆ, ਉਸ ਵਿੱਚ ਇੱਕ ਜਾਣਾ ਫਰਸਟ ਲੇਡੀ ਜਿਲ ਬਾਈਡਨ ਦੇ ਨਜ਼ਦੀਕ ਵੀ ਜਿਹੜਾ ਉਹ ਨਾਲ ਵੀ ਕੰਮ ਕਰਦਾ ਸੀਗਾ। ਸੋ ਕਹਿੰਦੇ ਵੀ ਇਸ ਦੇ ਨਾਲ-ਨਾਲ ਉਹਨਾਂ ਦੇ ਕੋਲੋਂ ਕਾਫ਼ੀ ਹਥਿਆਰ ਤੇ ਹੋਰ ਪੁਲਿਸ ਇਕੁਇਪਮੈਂਟ ਜਿਹੜੇ ਅਪਾਰਟਮੈਂਟਸ ਦੇ ਵਿੱਚ ਉਹ ਰਹਿੰਦੇ ਸੀਗੇ, ਜਿੱਥੇ 2 ਜਾਣੇ ਰਹਿ ਰਹੇ ਸੀਗੇ, ਉਹ ਵੀ ਫੜੀ ਗਈ ਆ। 40 ਸਾਲਾਂ ਦਾ ਤਾਹਿਰਜ਼ਦਾ ਉਸਨੇ ਆਪਣੀ ਪਲੀ ਦੇ ਵਿੱਚ ਇਹ ਕਿਹਾ ਆ ਵੀ 2 ਉਸਨੇ ਆਪਣੇ ਦੋਸ਼ ਇਹ ਕਬੂਲੇ ਆ। ਅਨਲੌਫੁਲ ਪੋਸੈਸ਼ਨ ਆਫ ਲਾਰਜ ਕੈਪੈਸਿਟੀ ਐਮੂਨੀਸ਼ਨ, ਫੀਡਿੰਗ ਡਿਵਾਈਸ ਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਸੀਕ੍ਰੇਟ ਸਰਵਿਸ ਏਜੰਟਸ ਨੂੰ ਜਿਹੜਾ ਉਹ ਧੋਖਾ ਦੇਣ ਦੇ ਲਈ। ਸੋ ਕਹਿੰਦੇ ਵੀ ਪ੍ਰੋਸੀਕਿਊਟਰਸ ਨੇ ਇਹ ਜਿਹੜਾ ਉਹ ਦੱਸਿਆ ਵੀ ਇਸ ਨੇ ਪੂਰੇ ਫੇਕ ਕਲੇਮਸ ਜਿਹੜੇ ਉਹ ਬਣਾਏ ਸੀਗੇ ਵੀ ਮੈਂ ਫੈਡਰਲ ਏਜੰਟ ਹਾਂ। ਉਸਦੇ ਕਰਕੇ ਇੱਦਾਂ ਕਹਿ ਕੇ ਉਸਨੇ ਕਈ ਮਲਟੀਪਲ ਅਪਾਰਟਮੈਂਟਸ ਜਿਹੜੇ ਉਹ ਲਏ, ਉਹਨਾਂ ਦੇ ਬਾਅਦ 'ਚ ਰੈਂਟ ਵੀ ਨਹੀਂ ਜਿਹੜੇ ਉਹ ਪੇ ਕੀਤੇ। ਉਹਨੇ ਖੁਦ ਦੀ ਆਪਣੀ ਇੱਕ ਸਿਕਿਉਰਿਟੀ ਕੰਪਨੀ ਜਿਹੜੀ ਉਹ ਬਣਾਈ ਹੋਈ ਸੀ, ਉਸ ਨੂੰ ਉਹ ਜਿਹੜਾ ਪ੍ਰਮੋਟ ਕਰਦਾ ਰਿਹਾ, ਨਕਲੀ ਫੈਡਰਲ ਏਜੰਟ ਅਫਸਰ ਜਿਹੜਾ ਉਹ ਆਪਣੇ ਆਪ ਨੂੰ ਕਹਿ ਕੇ। ਜੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਨੈਂਸੀ ਪਲੋਸੀ ਏਸ਼ੀਆ ਦੇ ਵਿੱਚ ਜਾ ਕੇ ਤਾਈਵਾਨ ਜਾਣਗੇ ਕਿ ਨਹੀਂ ਉਸ ਦੇ ਬਾਰੇ ਤਾਂ ਪਤਾ ਨਹੀਂ, ਪਰ ਸਾਬਕਾ ਲੈਫਟੀਨੈਂਟ ਗਵਰਨਰ ਕੈਥ ਕੈਲੋਗ ਉਹਨਾਂ ਨੇ ਫੌਕਸ ਵਾਲਿਆਂ ਦੇ ਨਾਲ ਅੱਜ ਗੱਲ ਕਰਦੇ ਹੋਏ ਕਿਹਾ ਉਹਨਾਂ ਨੂੰ ਵੀ ਨੈਂਸੀ ਪਲੋਸੀ ਨੂੰ ਬਿਲਕੁਲ ਵੀ ਇਸ ਚੀਜ਼ ਤੋਂ ਰੁਕਣਾ ਨਹੀਂ ਚਾਹੀਦਾ। ਕਹਿੰਦੇ ਬਿਲਕੁਲ ਮਿਡਲ ਆਫ ਦਾ ਡੇ ਦੇ ਵਿੱਚ ਉਸ ਨੂੰ ਲੈਂਡ ਕਰਨਾ ਚਾਹੀਦਾ ਆ, ਤੇ ਇਹੀ ਨਹੀਂ ਉੱਥੇ ਤਾਈਪੇਈ ਦੇ ਵਿੱਚ ਇੱਕ ਪਰੇਡ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ ਉਹਨਾਂ ਨੂੰ ਦਿਖਾ ਦੇਣਾ ਚਾਹੀਦਾ ਆ ਵੀ ਅਮਰੀਕਾ ਚਾਈਨਾ ਦੇ ਮੋਹਰੇ ਜਿਹੜਾ ਆ ਉਹ ਗੋਡਣੇ ਨਹੀਂ ਜਿਹੜਾ ਉਹ ਟੇਕੂਗਾ। ਤੇ ਕਹਿੰਦੇ ਨਾਲ ਹੀ ਪ੍ਰੈਜ਼ੀਡੈਂਟ ਜ਼ੀ ਜਿਹੜੇ ਚਾਈਨਾ ਵਾਲੇ ਉਹਨਾਂ ਨੂੰ ਉਹ ਚੇਤਾਵਨੀ ਦਿੰਦੇ ਆ ਜਾਂ ਦੱਸਣਾ ਚਾਹੁੰਦੇ ਆ ਵੀ ਜੇ ਕਿਸੇ ਵੀ ਅਮਰੀਕੀ ਨੂੰ ਇਸ ਤਰੀਕੇ ਦੇ ਨਾਲ ਜੇ ਉਹ ਹਮਲਾ ਕਰਦੇ ਆ ਜਾਂ ਉਹਨਾਂ ਦੇ ਏਅਰਪਲੇਨ ਨੂੰ ਕੋਈ ਮੁਸ਼ਕਿਲ ਜਿਹੜੀ ਆ ਉਹ ਪਹੁੰਚਾਉਂਦੇ ਆ, ਤਾਂ ਸਮਝ ਲਓ ਵੀ ਆਪਸ ਦੇ ਵਿੱਚ ਸਟੇਟ ਆਫ ਵਾਰ ਵਾਲੀ ਸਥਿਤੀ ਜਿਹੜੀ ਉਹ ਬਣ ਜਾਵੇਗੀ। ਸੋ ਚਾਈਨਾ ਵਾਲੇ ਵੀ ਇਹੀ ਜਿਹੜੀਆਂ ਧਮਕੀਆਂ ਆ ਉਹ ਅਮਰੀਕਾ ਨੂੰ ਦੇ ਰਹੇ ਆ ਵੀ ਜੇ ਨੈਂਸੀ ਪਲੋਸੀ ਤਾਈਵਾਨ ਦੇ ਵਿੱਚ ਆਉਂਦੀ ਆ ਤਾਂ ਕਾਫੀ ਵੱਡੀ ਇਸ ਨੂੰ ਐਸਕਲੇਸ਼ਨ ਦੇ ਵਜੋਂ ਮੰਨਿਆ ਜਾਵੇਗਾ। ਜਾਂਦੇ ਆ ਕਿ ਨਹੀਂ ਇਸ ਦੇ ਬਾਰੇ ਪਤਾ ਨਹੀਂ, ਉਹਨਾਂ ਦੀ ਇਟਨਰੀ ਦੇ ਵਿੱਚ ਸਕੈਜੂਲ ਦੇ ਵਿੱਚ ਤਾਂ ਤਾਈਵਾਨ ਦਾ ਨਾਂ ਨਹੀਂ ਆ, ਪਰ ਉੱਥੋਂ ਦੇ ਜਿਹੜੇ ਲੋਕਲ ਨਿਊਜ਼ ਚੈਨਲ ਆ ਉਹ ਰਿਪੋਰਟ ਕਰ ਰਹੇ ਆ ਵੀ ਤਾਈਵਾਨ ਜਾਣ ਦੀ ਉਹਨਾਂ ਦੀ ਤਿਆਰੀ ਜ਼ਰੂਰ ਆ। ਜੀ। ਅਗਲੀ ਖਬਰ ਇੱਕ ਲਿਕਰ ਸਟੋਰ ਦੇ ਸੰਬੰਧ ਦੇ ਵਿੱਚ ਆ ਰਹੀ ਆ ਓਕਲੈਂਡ ਤੋਂ। ਕੀ ਹੋਇਆ ਵੀ ਇਸ ਜੋ ਪੰਜਾਬੀ ਆ ਇਸ ਨੂੰ ਇਸ ਲਿਕਰ ਸਟੋਰ ਨੂੰ ਓਨ ਕਰਦਾ ਹੈ 4800 ਬਲਾਕ ਆਫ ਟੈਲੀਗ੍ਰਾਫ ਐਵਨਿਊ ਦੇ ਉੱਤੇ U&I ਲਿਕਰਸ। ਕਹਿੰਦੇ ਵੀ 2 ਰੋਬਰਸ ਉਸਦਾ ਸਟੋਰ ਲੁੱਟਣ ਆ ਗਏ। ਜਦੋਂ ਉਸਦੇ ਕੋਲ ਗਨ ਸੀ ਤੇ ਉਹ ਗਨ ਲੈ ਕੇ ਉਹਨਾਂ ਦੇ ਪਿੱਛੇ ਭੱਜਾ ਤੇ ਡੋਰ ਤੋਂ ਬਾਹਰ ਚਲਾ ਗਿਆ। ਤੇ ਬਾਹਰੋਂ ਕਿਸੇ ਨੇ ਕਾਲ ਕਰਤੀ ਵੀ ਜੀ ਇੱਥੇ ਤਾਂ ਇੱਕ ਗਨ ਲੈ ਕੇ ਬੰਦਾ ਘੁੰਮ ਰਿਹਾ ਆ। ਤੇ ਜਦੋਂ ਪੁਲਿਸ ਵਾਲੇ ਆਏ ਤੇ ਪੁਲਿਸ ਵਾਲਿਆਂ ਨੇ ਇਸ ਬਿਜ਼ਨਸ ਓਨਰ ਨੂੰ ਅਰੈਸਟ ਕਰ ਲਿਆ ਤੇ ਡਿਟੇਨ ਕਰ ਲਿਆ। ਹਾਲਾਂਕਿ ਉਹ ਆਪਣੇ ਸਟੋਰ ਦੇ ਵਿੱਚ ਹੀ ਜੋ ਰੋਬਰੀ ਹੋ ਰਹੀ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅਥਾਰਟੀਜ਼ ਇਹ ਕਹਿ ਰਹੀਆਂ ਵੀ ਜੇ ਤੁਸੀਂ ਸਟੋਰ ਤੋਂ ਬਾਹਰ ਗਨ ਲੈ ਕੇ ਗਏ ਆ ਤੇ ਤੁਸੀਂ ਅਰੈਸਟ ਹੋ ਸਕਦੇ ਹੈਗੇ ਆ। ਸੋ ਇਸ ਆਪਣੇ ਪੰਜਾਬੀ ਜੋ ਆਪਣਾ ਹੀ ਉਹਦਾ ਸਟੋਰ ਸੀ ਉੱਥੇ ਹੀ ਉਸ ਨੂੰ ਅਰੈਸਟ ਕਰ ਲਿਆ ਗਿਆ।